बिस्मिल्लाहिर्रहमानिर्रहीम जी। अस्सलाम वालेकुम। मैं ज़रा इमरान ते मेरे नाल मौजूद ने मेरे हस्बैंड मुहम्मद इमरान मंगर साहब जी। अज असी लगे सी अपने डेरे ते एक सर्दियां दी नई सुगात तैयार करने वास्ते। ऐ जी असी इस निक्के जे तोड़े दे अंदर रखी हुई है मूंजी। मुंजी पाई हुई है नाम ना ए देखो छिल ਇਹ वाली ਥੋੜੀ ਸਿੱਲੀ ਸਿੱਲੀ ਮੂੰਜੀ ਮਤਲਬ ਨਾ ਅਸੀਂ ਤੋੜੇ 'ਚ ਰੱਖੀ ਹੋਈ ਸੀ। ਇਹਨੂੰ ਅੱਜ ਜਿਹੜਾ ਨਾ ਅਸੀਂ ਅੱਗ ਦੇ ਉੱਤੇ ਥੋੜਾ ਜਿਹਾ ਇਹਨੂੰ ਗਰਮ ਕਰਾਂਗੇ। ਗਰਮ ਕਰਨ ਤੋਂ ਬਾਅਦ ਇਹਦੇ ਚਾਵਲ ਬਣਾਵਾਂਗੇ। ਲੇਕਿਨ ਤੁਹਾਨੂੰ ਇਹਦੀ ਸਾਰੀ ਅਸੀਂ ਜਿਹੜੀ ਹੈ ਨਾ ਤਰਕੀਬ ਦੱਸ ਦਿਆਂਗੇ ਇਹਦਾ ਅਸੀਂ ਕੀ ਕਰਨ ਵਾਲੇ ਆ। पंजाबी ਇਹ है ना ਸਾਰਾ पंजाबी ਤਰੀਕਾ के ਤੁਸੀਂ ससे ਤੁਹਾਡੇ होल ਨਾਲ नहीं ਅਸੀਂ बनाते ਸ਼ੇਅर ਕਰਾਂਗੇ ਤੇ ਤੁਸੀਂ ਦੇਖਦੇ ਰਿਹਾ ਜੀ। ससे होल बनाते ना ओ जे दाबड़ा लेना दाबड़ा दाबड़ा फट तो ਬਹੁਤ ਸਾਰੇ ਪਿੰਡਾਂ ਦੇ ਲੋਕ ਤੇ ਇਹਦੇ ਬਾਰੇ ਜਾਣਦੇ ਹੋਣਗੇ ਕਿ ਅਸੀਂ ਇਹ ਕੀ ਕਰਨ ਲੱਗੇ ਹਾਂ। ਲੋਕ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਇਹ ਚੀਜ਼ ਸਰਦੀਆਂ ਦੇ ਵਿੱਚ ਜਦੋਂ ਮਤਲਬ ਮੂੰਜੀ ਆਂਦੀ ਹੈ ਉਹ ਸਿੱਲੀ ਮੂੰਜੀ ਲੈ ਕੇ ਉਹਨੂੰ ਕਿਸ ਤਰੀਕੇ ਦੇ ਨਾਲ ਉਹਨੂੰ ਗਰਮ ਕਰਦੇ ਨੇ। ਫਿਰ ਉਸ ਤੋਂ ਬਾਅਦ ਉਹਦੇ ਚਾਵਲ ਨਿਕਾਲਦੇ ਨੇ। ਸਾਰਾ ਤਰੀਕਾ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। सिर्फ मेरी गले में करेगा ਅੱਛਾ काम नहीं ਜੀ, करेगा। ਠੀਕ ਹੈ ਜੀ। ਇਹ ਤੁਸੀਂ ਮੈਨੂੰ ਦੇਖ ਰਹੇ ਹੋਵੋਗੇ ਸਾਡੇ ਹੱਥ 'ਚ ਇੱਕ ਦਾਬੜਾ ਮੌਜੂਦ ਹੈ ਜੀ। ਇਹ ਨਾ ਦਾਬੜਾ ਬਿਲਕੁਲ ਸਾਫ਼ ਹੈ ਲੇਕਿਨ ਇਹਨੂੰ ਅੱਗ ਦੇ ਉੱਤੇ ਅਸੀਂ ਲੱਕੜਾਂ ਦੀ ਅੱਗ ਜਲਾਣੀ ਉਹਦੇ ਉੱਤੇ ਨਾ ਦਾਬੜਾ ਰੱਖਣਾ। ਉਹਦੀ ਵਜ੍ਹਾ ਤੋਂ ਅਸੀਂ ਇਹਦੇ ਥੱਲੇ ਨਾ ਮਿੱਟੀ ਲਗਾ ਲਾਂਗੇ, ਗਿੱਲੀ ਮਿੱਟੀ ਪਹਿਲੇ ਨਾ, ਤਾਂ ਕਿ ਦਾਬੜਾ ਨੀਚੇ ਸਾਫ਼ ਰਵੇ। ਵੱਧ ਧੋਣਾ ਆਸਾਨ ਹੋ ਜਾਏਗਾ, ਥੱਲੇ ਕਾਲਾ ਨਹੀਂ ਹੋਏਗਾ ਜ਼ਿਆਦਾ। ਇਹ ਦੇਖੋ ਮਿੱਟੀ ਲਗਾ ਕੇ ਇਸ ਤਰ੍ਹਾਂ ਅਸੀਂ ਪਹਿਲੇ ਇਹਨੂੰ ਸੁਕਾ ਲਾਂਗੇ। ਸੁਕਾਉਣ ਦੀ ਵੀ ਜ਼ਰੂਰਤ ਨਹੀਂ, ਅੱਗ ਜਲਾ ਕੇ ਉੱਪਰ ਵੀ ਰੱਖਾਂਗੇ ਤੇ ਇਹਨੇ ਵੈਸੇ ਹੀ ਸੁੱਕ ਜਾਣਾ। ਲੇਕਿਨ ਇਹ ਹੈਗਾ ਕਿ ਨੀਚੇ ਵਾਲਾ ਹਿੱਸਾ ਇਹਦਾ ਜਿਹੜਾ ਨਾ ਕਾਲਾ ਨਹੀਂ ਹੋਏਗਾ। चल मैं लकड़ी नहीं टोकना ਤੁਸੀਂ ਜ਼ਰਾ ਉੱਥੇ ਚੁੱਲ੍ਹੇ ਵਾਸਤੇ ਇੰਟਾ ਰੱਖੋ ਨਾ ਤੇ ਨਾਲ। ये और लकड़ियां और चूल्हा करो जरा ਹੈਲੋ ਜੀ, चूल्हा प्याज ਮੁਕੰਮਲ करो ਦਾਬੜੇ ਤੇ ਜਿਹੜਾ ਨਾ ਮਿੱਟੀ ਲੱਗ ਚੁੱਕੀ ਹੈ ਤੇ ਇਹਨੂੰ ਅਸੀਂ ਜਿਹੜਾ ਨਾ ਫਿਲਹਾਲ ਇੱਥੇ ਹੀ ਛੱਡ ਦਿੰਦੇ इधर कैमरा यही लगे कि मैं बनाया चूल्हा ਇੱਥੇ ਲੈ ਜਾਂਦੇ ਆ। ਅੱਛਾ ਜੀ, ਇਹ ਭਾਈ ਜਿਹੜਾ ਇਹਨਾਂ ਨਾਲ ਚੁੱਲ੍ਹਾ ਬਣਾਉਂਦੇ इस ਪਏ तरह से दाबड़ा आग बाल लेंगे ਨੇ। ਮੈਂ ਜ਼ਰਾ ਹੱਥ ਧੋ ਲਵਾਂ, हाथ हो गया तो ਤੁਸੀਂ ਅੱਗ ਜਲਾਓ ਇੱਥੇ। चलो हाँ जी आ गया ये कभी नहीं रहना जरा रखो और तो किथे जो और ना वो लाया तू कैन उस बहना से ਠੀਕ ਹੈ। ਇੱਥੇ ਬੈਠਣ ਵਾਸਤੇ ਕੋਈ ਸੀਟ आओ ਬਣਾ हम ਲਈ कुर्सी ਨਾ। लबड़ी को नहीं तो देखा हो रहा है ਕਿੱਥੇ? ठीक है भाई कैन किथे खड़े रख रहा ਅੱਛਾ, इधर इधर ही बैठा ਇਹ साइड ਤੇ ਬੈਠ ਜਾਣਾ। बस ठीक है तो टोपे इधर हो जा ਠੀਕ ਹੈ। ਇਹ ਲੱਕੜਾਂ ਵੀ ਟੁੱਕ के ਇੱਥੇ ਰੱਖੀਆਂ ਹੋਈਆਂ ਨੇ। आता भाई तू है सर दे सामने हेलो भाई, चल आग बाल हां ਮਾਚਿਸ थोड़ा ऐसा बना हवा इधर ਮਾਚਿਸ ਲਿਆਓ ਹੁਣ ਆਪਣਾ। ਇਹ ਚੁੱਲ੍ਹਾ ਤੁਸੀਂ ਦੇਖ ਰਹੇ ਹੋਵੋਗੇ ਅਸੀਂ ਬਿਲਕੁਲ ਇੱਕ ਸਾਈਡ ਤੇ ਕਰਕੇ ਬਣਾਇਆ ਕਿਉਂਕਿ ਬਾਹਰ ਇਹ ਖੁੱਲੀ ਜਗ੍ਹਾ ਨਾ, ਇੱਥੇ ਹਵਾ ਵਗੈਰਾ ਨਾ ਲੱਗੇ। ਲੇਕਿਨ ਇਹ ਤੇ ਫਿਰ ਵੀ ਹਵਾ ਲੱਗਦੀ ਪਈ ਹੈ, ਜ਼ਰਾ ਧੂੰ ਵਗੈਰਾ ਨਾ ਇਕੱਠਾ ਹੋਵੇ। गलत जगह पे बैठी उधर सारी इस साइड पे बैठ जाओ। आहो वैसे इधरों हवा आएगी, इधरों फिर भी पौधे ना कुछ रुक है। ठीक है, इस साइड पे बैठ जाने। हेलो जी, बात सी इस साइड ਤੁਸੀਂ ਇੰਜ ਹੀ ਬੈਠੋ। हां हां ला ये काम तो कभी नहीं किया तेरी वीडियो से कभी फंस गया मैं हेलो फड़ो बनाओ। और भाई ਉਹ ਨਾ ਪਿੱਛੇ ਇਹ ਭਾਈ ਨੇ ਲਿਆ ਕੇ ਪਿੱਛੇ ਚਾਰਪਾਈ ਖੜੀ ਕਰਤੀ ਹੈ ਤਾਂ ਕਿ ਜਿਹੜੀ ਹੈ ਨਾ ਹਵਾ ਨਾ ਆਏ, ਕਿਉਂਕਿ ਜਿੰਨੀ ਹਵਾ ਜ਼ਿਆਦਾ ਫਿਰ ਅੱਗ ਵੀ ਸਹੀ ਨਹੀਂ ਚਲੇਗੀ ਤੇ ਵੈਸੇ ਹੀ ਧੂੰ ਇਕੱਠਾ ਹੋ ਜਾਏਗਾ ਇੱਥੇ। चलो ਇਹ ਆਗੀ ਪੁੱਠੇ ਪਾਸੇ ਲਾਤੀ ਮੈਂ ਇੱਕ ਪਾਸੇ ਬਸ ਠੀਕ ਹੈ। ਉਹ ਦਾਬੜਾ ਫੜੋ ਤੇ ਰੱਖੀਏ ਥੱਲੇ ਤੁਸੀਂ ਅੱਗ ਤੇ ਫੜੀ ਫੜੀ ਮਿੱਟੀ ਆ ਲਾਬੜਾ ਹੱਥ ਪਕ ਜਾਣਗੇ ਮੇਰੇ ਹੱਥ ਲਾ ਲਓ ਨਾ, ਕੋਈ ਗੱਲ ਨਹੀਂ। ਮਿੱਟੀ ਨਾਲ ਤੁਹਾਨੂੰ ਕਿਦਾਂ ਨਾ ਇਹ ਲੋ ਜੀ। ਮਿੱਟੀ ਜਾਣਾ ਇਹਨੇ ਮਰਨਾ ਪਰ ਉਹ ਕੋਈ ਨਹੀਂ ਨਹੀਂ ਉਹ इतना हो गया साड़ियाँ ठीक हो गया ਹੁਣ ਠੀਕ ਇਹ ਜੀ ਦਾਤਰੀ ਵੀ ਲੈ ਕੇ ਆਏ ਆ। ਇਹ ਤੁਸੀਂ ਪੱਟੀਆਂ ਦੇ ਤੇ ਦਾਣੇ ਵੀ ਪੁੰਦੇ ਅਕਸਰ ਦੇਖਿਆ ਹੋਏਗਾ। ਦਾਣੇ ਪੁੰਨਣ ਵਾਲੀ ਮੈਨੂੰ ਬਣਾ ਦਿਆ ਜੀ। ਲੇਕਿਨ ਇਹਦੇ ਨਾਲ ਅਸੀਂ ਜਿਹੜਾ ਨਾ ਮੂੰਜੀ ਨੂੰ ਚੱਸਾਂਗੇ। ਮੂੰਜੀ ਨੂੰ ਚੱਸਣ ਦਾ ਤਰੀਕਾ ਸਸਿਓਲ ਬਣਾਉਣ ਦਾ ਭਾਈ ਲਾਓ ਲੱਕੜੀਆਂ ਵਿੱਚ ਲੱਕੜਾਂ ਲੱਗ ਗਈਆਂ ਫਿਰ ਤੇ ਬੜਾ ਸੋਹਣਾ ਹੋਵੇਗਾ। ਗਰਮ ਹੋ ਨਹੀਂ ਗਿਆ ਤਾਂ ਬੜਾ ਸੱਟ ਇਹ ਛੋਟਾ ਮੱਝਾ ਬੁਝਾ ਕਹਿੰਦੇ ਕੰਮ ਆ ਇਹਨਾਂ ਨੂੰ ਕਹਿੰਦੇ ਉਹਨੂੰ ਮੰਨਦਾ ਵਿੱਚ ਤੇ ਤੁਸੀਂ ਲੱਕੜਾਂ ਤੋੜ ਤੋੜ ਕੇ ਦਿਓ ਨਾ। ਬੜੇ ਕੰਮ ਕਰਦੇ ਤੁਸੀਂ। ਠੀਕ ਹੈ। ਬਲ ਗਈ ਐਵੇਂ ਸੁੱਟੋ ਵਿੱਚ ਹਾਂ ਚੰਗੀ ਤਰ੍ਹਾਂ ਗਰਮ ਹੋ ਲੈਣਾ ਜ਼ਰਾ ਅੱਛੀ ਤਰ੍ਹਾਂ ਦਾਬੜਾ ਗਰਮ ਹੋ ਜਾਏਗਾ ਤੇ ਮੁੰਜੀ ਚ ਸੱਟਾਂਗੇ ਤੇ ਫਿਰ ਜਲਦੀ ਜਿਹੜੀ ਹੈ ਨਾ ਦੱਸੀ ਜਾਏਗੀ। ਹਾਂ
ਕੋਈ ਸਹੀ ਜਾ ਚੀਜ਼ ਫੜੋ ਨਾ, ਇਹ ਤੁਹਾਡੇ ਹੱਥ 'ਚ ਨਹੀਂ ਫੜਨਗੇ। ਇਹ ਰਾਈ ਮਗਾ ਟੋਕ ਥੋੜਾ ਅੱਗ ਨੂੰ ਅੱਗ ਬੜੀ ਹੈ। ਛੁੱਟੋ ਤੇ ਚੋ ਠੀਕ ਹੈ ਜੀ। ਇਹ ਹੁਣ ਦਾਬੜਾ ਜਿਹੜਾ ਨਾਜ਼ਰੀਨ ਚੰਗੀ ਤਰ੍ਹਾਂ ਗਰਮ ਹੋ ਗਿਆ, ਹੁਣ ਇਹਦੇ ਦੋ ਤਿੰਨ ਪਲੇਟਾਂ ਥੋੜੀ ਕਰ ਦੇ ਇਹਦੇ ਅੰਦਰ ਮੂੰਗੀ ਸੱਟ ਲਾਣੀ, ਇੱਕ ਪਲੇਟ ਥੋੜੀ ਕਰਕੇ ਚੁੱਕਣੀ। ਦੋ ਪਲੇਟਾਂ ਦੇਖੋ ਇੰਨੀ ਮੈਂ ਜਿਹੜਾ ਭਾਈ ਫਲੜੀਆਂ ਬਣਾਉਂਦੇ ਸੀ ਹਾਂ ਇਹ ਦਾਬੜੇ ਨੂੰ ਫੜਨ ਵਾਸਤੇ ਕੋਈ ਚੀਜ਼ ਜਿਹੜੀ ਇਹਨਾਂ ਲੈ ਆਓ। ਇਹਨੂੰ ਅੱਗ ਤੇ ਅਸੀਂ ਇਸ ਤਰ੍ਹਾਂ ਝੱਸ ਲਾਂਗੇ, ਚੰਗੀ ਤਰ੍ਹਾਂ ਇਹਨੂੰ ਝੱਸ ਕੇ ਜਦੋਂ ਸਾਰੀ ਇਹ ਕਰ ਲਾਂਗੇ, ਫਿਰ ਉਸ ਤੋਂ ਬਾਅਦ ਇਹਨੂੰ ਇੱਕ ਦਿਨ ਠੰਡੀ ਕਰਕੇ ਧੁੱਪ ਲਗਵਾ ਲਾਂਗੇ। ਉਸ ਤੋਂ ਬਾਅਦ ਜਿਹੜਾ ਨਾ ਅਸੀਂ ਇਹਦੇ ਚੱਕੀ ਤੇ ਜਿਹੜਾ ਫਿਰ ਉਹਦੇ ਤੇ ਜਾ ਕੇ ਜਿਵੇਂ ਚਾਵਲ ਮਤਲਬ ਮੂੰਗੀ ਦੇ ਛਣਵਾਈ ਦੇ ਨੇ, ਚਾਵਲ ਛਣਵਾ ਕੇ ਲਿਆਈਦੇ ਨੇ, ਇਸੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਦੇਖੋ ਇਹਨਾਂ ਦੇ ਚਾਵਲ ਕਢਾ ਲਾਂਗੇ। ਲੇਕਿਨ ਇਹਨਾਂ ਦਾ ਜਿਹੜਾ ਜ਼ਾਇਕਾ ਹੁੰਦਾ ਹੈ ਨਾ, ਉਹ ਬਿਲਕੁਲ ਦੂਸਰੇ ਚਾਵਲਾਂ ਤੋਂ ਮੁਖਤਲਿਫ ਹੁੰਦਾ, ਬੜੇ ਮਜ਼ੇਦਾਰ ਚਾਵਲ ਹੁੰਦੇ ਨੇ। ਫਿਰ ਇਹਨਾਂ ਦੀ ਇੱਕ ਹੋਰ ਖਾਸੀਅਤ ਹੈ ਕਿ ਅਗਰ ਇਹਨਾਂ ਦੇ ਚਾਵਲ ਨਿਕਲਵਾ ਕੇ ਇਹਨਾਂ ਨੂੰ ਬਣਾ ਕੇ ਦੂਸਰੇ ਚਾਵਲ ਦੇ ਸਿੱਲੇ ਹੋ ਜਾਂਦੇ ਨਾ, ਜਿਸ ਤਰ੍ਹਾਂ 1-2 ਦਿਨ ਬਾਅਦ ਹੀ ਸਿੱਲੇ ਹੋਣਾ ਸ਼ੁਰੂ ਹੋ ਜਾਂਦੇ ਨੇ ਸਰਦੀ, ਇਹ ਪੂਰਾ ਸਾਲ ਹੀ ਪਏ ਰਹਿੰਦੇ ਨੇ, ਤੇ ਇਹਨਾਂ ਦੇ ਚਾਵਲ ਜਿਹੜੇ ਨੇ ਸਿੱਲੇ ਨਹੀਂ ਹੁੰਦੇ ਹਨ, ਜਿਵੇਂ ਨਰਮ ਹੋ ਜਾਂਦੇ ਨੇ, ਇਸ ਤਰ੍ਹਾਂ ਨਰਮ ਚਾਵਲ ਨਹੀਂ ਰਹਿੰਦੇ ਹਨ, ਤੇ ਫਿਰ ਇਹਨਾਂ ਦਾ ਜ਼ਾਇਕਾ ਬਹੁਤ ਮਜ਼ੇਦਾਰ ਹੁੰਦਾ ਹੈ। ਮਗਰ ਸਾਹਿਬ ਐ ਤੁਸੀਂ ਇੱਥੋਂ ਬਾਹਰ ਚਲੇ ਜਾਂਦੇ ਪਏ। ਇਹ ਮੂੰਜੀ ਦੀਆਂ ਫੁੱਲੀਆਂ ਛੋਟੀਆਂ ਬਣੀਆਂ ਸੀ। ਇੱਕ ਤਰੀਕਾ ਹੁੰਦਾ ਸੀ ਨਾ ਭਾਈ, ਪਹਿਲੇ ਨਾ ਉਹਦੇ ਅੰਦਰ ਪਤਾ ਕੁੱਟਦੇ ਹੁੰਦੇ ਸਨ ਇਹਨੂੰ ਗਰਮ ਕਰਕੇ। ਉਹ ਕਿਉਂ ਮਤਲਬ ਇਸ ਤਰ੍ਹਾਂ ਕਰਦੇ ਸਨ? ਉਹ ਚੁੱਪੜ ਬਣਦੇ ਨੇ, ਉਹਨੂੰ ਜਿਹੜਾ ਨਾ ਇੰਡੀਆ ਹੀ ਬਣਾਦੇ ਨੇ, ਕਸ਼ਮੀਰ ਦੇ ਵਿੱਚ ਜ਼ਿਆਦਾਤਰ ਬਣਦੇ ਨੇ। ਅੱਛਾ, ਲੋਕ ਪਸੰਦ ਕਰਦੇ ਨੇ। ਬਾਅਦ ਲੋਕਾਂ ਨੇ ਦੇਖਿਆ ਨਾ ਜੀ, ਗਰਮ ਮੂੰਜੀ ਨੂੰ ਨਾਲ ਦੀ ਨਾਲ ਹੀ ਉਹਦੇ ਅੰਦਰ ਕੁੱਟੀ ਜਾਂਦੇ ਨੇ, ਕੁੱਟ ਕੇ ਤੇ ਫਿਰ ਕੱਢ ਹੋ ਜਾਂਦੀ ਹੈ ਜੋ ਜਲਦੀ ਗਰਮ ਮੂੰਜੀ ਨੂੰ ਨਾ ਹਾਂ ਕੁੱਟਦੇ ਨੇ, ਉਖਲ ਦੇ ਵਿੱਚ ਪਾ ਕੇ। ਉਹ ਵੀ ਇੰਜ ਦਾ ਹੀ, ਉਹਨਾਂ ਦਾ ਚਾਵਲਾਂ ਦਾ ਵੀ ਇੰਜ ਹੀ ਜ਼ਿਆਦਾ ਰਹਿੰਦਾ। ਚੀਨੀ ਪਾ ਕੇ ਤਿਆਰ ਦੇ ਵਿੱਚ ਸਗਾਤ ਇੱਕ ਤਿਆਰ ਹੁੰਦੀ ਹੈ ਸਰਦੀਆਂ ਦੀ, ਖਾਲੀ ਮਤਲਬ ਕੱਚਿਆਂ ਦੀ ਚੀਨੀ ਪਾ ਕੇ ਖਾਈ ਜਾਂਦੇ ਨੇ ਲੋਕ। ਹਾਂਜੀ, ਤਿਆਰ ਹੋ ਜਾਂਦੇ। ਹਾਂਜੀ ਇਹ ਮੂੰਜੀ ਚੰਗੀ ਤਰ੍ਹਾਂ ਪਕਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਇੱਕ ਧੁੱਪ ਲਗਾਈ ਜਾਏਗੀ। ਧੁੱਪ ਪਾਉਣ ਤੋਂ ਬਾਅਦ ਜਿਹੜਾ ਨਾ ਫਿਰ ਮਸ਼ੀਨ ਤੇ, ਜਿਵੇਂ ਨਾਰਮਲ ਮਸ਼ੀਨ ਦੇ ਵਿੱਚ ਚਾਵਲ ਹਾਂਜੀ ਅੱਗ ਜ਼ਿਆਦਾ ਹੋ ਗਈ। ਹਾਂ ਥੋੜੀ ਨਿਕਲਣਾ ਹਵਾ ਦੀ ਵਜ੍ਹਾ ਤੋਂ ਜਿਹੜਾ ਨਾ ਸੇਕ ਵੀ ਲੱਗਦਾ ਫਿਰ ਜ਼ਿਆਦਾ। ਨਾ ਰੱਖੀ ਆਲੂ ਵਾਲਾ ਹੈ। ਮੰਗ ਸਾਹਿਬ ਮੈਨੂੰ ਲੱਗਦਾ ਥੱਕ ਗਏ ਨੇ ਕੰਮ ਕਰਕੇ, ਤੇ ਉਹ ਸਾਈਡ ਤੇ ਹੋ ਗਏ। ਚਲੋ ਭਾਈ ਹੁਣ ਤੁਸੀਂ ਆਓ ਥੋੜੀ ਦੇਰ ਇੱਧਰ, ਮੈਨੂੰ ਬਹੁਤ ਜ਼ਿਆਦਾ ਸੇਕ ਆਉਣ ਲੱਗ ਗਿਆ। ਮੈਂ ਜਰਾ ਹੁਣ ਤਿਆਰ ਹੋ ਗਈ ਤਿਆਰ ਨਾ ਲੱਗਦੀ ਇਹ ਤਿਆਰ ਹੈ। ਉਹਦੇ ਤੇ ਲਟਾ ਦਈਏ ਜੀ ਕੱਪੜੇ ਤੇ, ਕੱਪੜਾ ਜਰਾ ਸਿੱਧਾ ਕਰਕੇ ਤਿਆਰ ਹੋ ਗਈ ਹੈ। ਦੇਖ ਰਹੇ ਹੋਗੇ ਕਿ ਹਲੇ ਭਾਫ ਨਿਕਲਦੀ ਪਈ ਹੈ, ਲੇਕਿਨ ਉਹ ਤਿਆਰ ਇਸ ਤਰ੍ਹਾਂ ਦੀ ਮਤਲਬ ਮੂੰਗੀ ਚਾਸਣੀ ਨਹੀਂ, ਇੰਨੀ ਕੁ ਦੇਰ ਸੀ ਇਹਨੇ ਬੜਾ ਸੋਹਣਾ ਪਾਇਆ ਜਾਏ ਨਾ ਤੇ ਬੜੀ ਮਜ਼ੇਦਾਰ ਸਲਾਦ ਤਿਆਰ, ਹੋਰ ਮਜ਼ੇ ਦੀ ਬਣ ਗਈ। ਹਾਂਜੀ, ਉਖਰੇ ਜਾਂਦੇ ਸੀ ਵੱਡੇ ਨਾ ਉਹਦੇ ਚ ਪਹਿਲੇ, ਇੱਥੇ ਥੋੜੀ ਅੱਗ ਕੱਟ ਕਰਦੇ। ਪਹਿਲੇ ਅਸੀਂ ਛੋਟੇ ਹੁੰਦੇ ਸੀ ਨਾ, ਬਚਪਨ ਚ ਬਣਾਉਂਦੇ ਦੇਖੀਦਾ ਹੁੰਦਾ ਸੀ, ਉਦੋਂ ਨਾ ਮਾਈਆਂ ਬਣਾਉਂਦੀਆਂ, ਉਦੋਂ ਲੋਕ ਜ਼ਿਆਦਾ ਬਣਾਉਂਦੇ ਸਨ। ਹੁਣ ਤੇ ਇਹ ਚੀਜ਼ਾਂ ਘੱਟ ਹੋ ਗਈਆਂ ਨਾ। ਹਾਂਜੀ, ਔਰਤਾਂ ਹੀ ਪਹਿਲੇ ਇਹ ਜ਼ਿਆਦਾ ਕੰਮ ਕਰਦੀਆਂ ਹੁੰਦੀਆਂ ਸਨ, ਘਰਾਂ ਚ ਲੈ ਗਈਆਂ ਨੇ ਜਾਂ ਬਾਹਰ ਮਤਲਬ ਕੋਈ ਟਾਈਮ ਚੁੱਲ੍ਹੇ ਵਗੈਰਾ ਬਣਾ ਕੇ ਕਰ ਦਿੰਦੀਆਂ ਹੁੰਦੀਆਂ ਸਨ। ਅੱਛਾ ਨਾਜ਼ਰੀਨ, ਇਹ ਸੀ ਅੱਜ ਦਾ ਜਿਹੜਾ ਅਸੀਂ ਤੁਹਾਡੇ ਨਾਲ ਤਰੀਕਾ ਸ਼ੇਅਰ ਕੀਤਾ ਹੈ ਕਿ ਜੀ ਸਸਿਓਲ ਜਿਹੜੇ ਨੇ ਕਿਵੇਂ ਬਣਾਈ ਜਾਂਦੇ ਨੇ। ਬੜੇ ਮਜ਼ੇਦਾਰ ਚਾਵਲ ਹੁੰਦੇ ਨੇ, ਸਰਦੀਆਂ ਦੀ ਬੜੀ ਬਿਹਤਰੀਨ ਸੁਗਾਤ ਹੁੰਦੀ ਹੈ ਜੀ। ਤੇ ਲਾਜ਼ਮੀ ਦੱਸਿਆ ਜੇ ਤੁਹਾਨੂੰ ਅੱਜ ਦਾ ਸਾਡਾ ਵਲੌਗ ਕਿੰਦਾ ਲੱਗਿਆ, ਤੇ ਬਹੁਤ ਸ਼ੁਕਰੀਆ ਤੁਹਾਡਾ ਸਾਡੀ ਵੀਡੀਓ ਅੰਤ ਤੱਕ ਦੇਖਣ ਦਾ। ਤੇ ਫਿਰ ਇਨਸ਼ਾਅੱਲਾ ਅੱਛੀ ਜੀ ਵੀਡੀਓ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਨੂੰ ਇਜਾਜ਼ਤ, ਰੱਬ ਰਾਖਾ।